ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਕੇਂਦਰ ਸਰਕਾਰ ਤੋਂ। ਸਰਕਾਰ ਝੁਕਣ ਲੱਗੀ ਹੈ ਕਹਿੰਦੇ, ਪਰ ਅੜੀ ਤੇ ਤਾਨਾਸ਼ਾਹੀ ਇਹ ਛੱਡਣੀ ਔਖੀ ਹੋ ਰਹੀ ਹੈ। ਧੌਣ ਦਾ ਕਿੱਲਾ ਤਾਂ ਕਹਿੰਦੇ ਨਿਕਲ ਗਿਆ, ਪਰ ਮੰਨਣਾ ਔਖਾ ਵੀ ਧੌਣ ਦਾ ਕਿੱਲਾ ਨਿਕਲ ਗਿਆ ਜੀ। ਰਵੀਨ ਜੀ, ਜੀ। ਜੇ ਸਰਕਾਰ ਸਰਕਾਰਾਂ ਵਾਂਗ ਚੱਲੇ ਤਾਂ ਉਹਦੇ ਲਈ ਕੋਈ ਮੁਸ਼ਕਲ ਨਹੀਂ ਹੁੰਦਾ ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੀ ਗੱਲ ਸੁਣੇ ਤੇ ਉਹਦੇ ਅਨੁਸਾਰ ਕੰਮ ਕਰੇ। ਉਹਦੇ ਲਈ ਕੋਈ ਮੁਸ਼ਕਲ ਨਹੀਂ ਹੁੰਦਾ ਕਿ ਉਹ ਕਹੇ ਕਿ ਇਹ ਉਹ ਪਨੀਰੀ ਹੈ ਜਿਹਨੇ ਅੱਗੇ ਜਾ ਕੇ ਮੁਲਕ ਚਲਾਉਣਾ, ਮੁਲਕ ਸਾਂਭਣਾ ਜੀ। ਇਸ ਲਈ ਇਹਨਾਂ ਦੀ ਗੱਲ ਸੁਣਨ ਸਾਨੂੰ ਕੋਈ ਹਰਜ ਨਹੀਂ। ਪਰ ਉਹਦੇ ਅੰਦਰ ਕਿਤੇ ਨਾ ਕਿਤੇ ਅਜੇ ਉਹ ਤਾਨਾਸ਼ਾਹੀ ਅੜੀ ਹੈਗੀ ਹੈ, ਪਰ ਉਹਦੇ ਬਾਵਜੂਦ ਵੀ ਉਸਨੂੰ ਲੱਗਣ ਲੱਗਾ ਕਿ ਹੁਣ ਸਾਡੇ ਹੱਥ ਵੱਸ ਕੁਛ ਰਿਹਾ ਨਹੀਂ ਜੀ। ਉਹਦੇ ਕਾਰਨ ਦੋ ਨੇ। ਇੱਕ ਕਾਰਨ ਤਾਂ ਇਹ ਹੈ ਕਿ ਆਪ ਮਾਹਰ ਇਕੱਠ ਹੋ ਰਿਹਾ, ਕਾਂਗਰਸ ਜਨਤਾ ਪਾਰਟੀ ਦਾ ਬੈਨਰ ਬੁਨਰ ਉੱਥੇ ਕੋਈ ਕੰਮ ਨਹੀਂ ਕਰ ਰਿਹਾ ਹੁਣ। ਜੀ। ਕੋਈ ਇਹ ਨਹੀਂ ਗਾ ਕਿ ਹਾਂ ਉਹ ਅਭਿਜੀਤ ਦੀਪਕੇ ਕਰਕੇ ਜਾਂ ਸੋਨਮ ਵਾਂਗਚੁਕ ਕਰਕੇ ਆ ਰਹੇ ਨੇ। ਕਿਉਂ ਸੋਨਮ ਵਾਂਗਚੁਕ ਨੇ ਜਿਸ ਤਰ੍ਹਾਂ ਮਰਨ ਤੋੜਿਆ, ਉਸ ਦੇ ਉੱਤੇ ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ। ਉਹ ਉਹਨਾਂ ਨੂੰ ਕਹਿਣਾ ਪੈ ਰਿਹਾ ਕਿ ਦੱਸੋ ਜੀ, ਮਤਲਬ ਕਿ ਮੈਂ ਹੁਣ ਕਿਹੜੀ ਪ੍ਰੀਖਿਆ ਦੇ ਦੇਵਾਂ ਤੁਹਾਨੂੰ ਜੇ ਯਕੀਨ ਆ ਜਾਵੇ ਕੋਈ ਸੌਦਾ ਨਹੀਂ ਹੋਇਆ। ਇਹ ਸਥਿਤੀ ਬਣੀ ਕਿਉਂ? ਕਿਉਂਕਿ ਜਦੋਂ ਤੁਸੀਂ ਮਰਨ ਵਰਤ ਰੱਖਿਆ ਸੀ ਤਾਂ ਤੁਸੀਂ ਰੱਖਿਆ ਸੀਗਾ ਅਸਤੀਫੇ ਲਈ ਜਾਂ ਇਹਨਾਂ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ। ਸਹੀ ਹੈ। ਤੇ ਜਦੋਂ ਤੋੜਿਆ ਤਾਂ ਇਸ ਟੀਮ ਚੋਂ ਕੋਈ ਬੱਚਾ ਤੁਹਾਡੇ ਨਾਲ ਨਹੀਂ ਸੀ। ਸਵਾਲ ਇਹ ਨਹੀਂਗਾ ਕਿ ਮੰਨੀ ਗਈ ਕਿ ਨਹੀਂ ਮੰਨੀ ਗਈ। ਇਹ ਟੀਮ ਦੀ ਬਜਾਏ ਤੁਹਾਡੇ ਨਾਲ ਲਦਾਖ ਵਾਲੀ ਟੀਮ ਸੀ ਤੁਹਾਡੀ। ਜੀ। ਸੋ ਕੀ ਲਦਾਖ ਨੂੰ ਲੈ ਕੇ ਕੋਈ ਸੌਦਾ ਹੋ ਗਿਆ? ਕਿਉਂ ਨੂੰ ਲੈ ਕੇ ਕੋਈ ਸਮਝੌਤਾ ਹੋ ਗਿਆ? ਕਿਉਂਕਿ ਚਰਚਾਵਾਂ ਉਸ ਸਮੇਂ ਤੋਂ ਹੀ ਸ਼ੁਰੂ ਹੋ ਗਈਆਂ ਸੀ ਜਦੋਂ ਸੋਨਮ ਵਾਂਗਚੁਕ ਨੂੰ ਅਚਾਨਕ ਰਿਹਾ ਕੀਤਾ ਗਿਆ। ਜੀ ਸਹੀ ਹੈ। ਤੇ ਉਸ ਤਰੀਕੇਕਾਰ ਦੇ ਉੱਤੇ ਵੀ ਕਈਆਂ ਨੇ ਸਵਾਲ ਖੜੇ ਕੀਤੇ ਸੀ। ਪਰ ਸੋਨਮ ਵਾਂਗਚੁਕ ਜਿਸ ਤਰ੍ਹਾਂ ਦੀ ਸ਼ਖਸੀਅਤ ਨੇ, ਜਿਸ ਤਰ੍ਹਾਂ ਦਾ ਉਹਦਾ ਔਰਾ ਜਾਂ ਜਿੱਦਾਂ ਲੜਨ ਦਾ ਜਜ਼ਬਾ ਹੈ, ਉਹਦੇ ਹਵਾਲੇ ਨਾਲ ਮਤਲਬ ਬਹੁਤ ਕੁਛ ਅਜੇ ਬਚਣਾ ਬਣਦਾ ਹੈ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਮਿੰਟ ਲੱਗਦਾ ਟੈਗ ਦੇਣ ਨੂੰ, ਕਿਸੇ ਨੂੰ ਵੀ ਟੈਗ ਦੇ ਕੇ ਹੋ ਜਾਂਦੇ ਨੇ ਲੋਕ ਅੱਗੇ। ਸਹੀ ਹੈ। ਹੁਣ ਇਸ ਲਈ ਇੱਕ ਤਾਂ ਉਹ ਪਹਿਲੂ। ਦੂਸਰਾ ਅਭਿਜੀਤ ਦੀਪਕੇ ਜਿਸ ਤਰ੍ਹਾਂ ਦਾ ਵਿਵਹਾਰ ਕਰਦਾ, ਉਹ ਕਈ ਵਾਰ ਸਭ ਨੂੰ ਹੈਰਾਨ ਪਰੇਸ਼ਾਨ ਕਰ ਜਾਂਦਾ। ਮਤਲਬ ਏਅਰਪੋਰਟ ਤੋਂ ਆਇਆ ਤੇ ਉਹਨੂੰ VIP ਟ੍ਰੀਟਮੈਂਟ ਮਿਲੀ, ਉਹਨੂੰ ਜੰਤਰ ਮੰਤਰ ਤੱਕ ਲੈ ਕੇ ਆਏ, ਸਹੀ ਹੈ ਨਾ। ਤੇ ਉੱਥੇ ਉਹਨੇ ਪ੍ਰਦਰਸ਼ਨ ਸ਼ੁਰੂ ਕਰਤਾ। ਫਿਰ ਅਚਾਨਕ ਗਰਮੀ ਲੱਗਣ ਲੱਗ ਗਈ, ਫਿਰ ਮੰਮੀ ਚੇਤੇ ਆ ਗਈ, ਗੱਡੀ 'ਚ ਬਹਿ ਗਿਆ, ਚਲੋ ਜੀ ਮੈਂ ਚੱਲਿਆ, ਕੱਲ ਨੂੰ ਆਊਂਗਾ, ਆਹ ਕਰੂੰਗਾ। ਫਿਰ ਇੱਥੇ ਵੀ ਹੁਣ ਵੀ ਹਾਲ ਹੀ ਦੇ ਦਰਮਿਆਨ ਵੀ ਜਿਸ ਤਰ੍ਹਾਂ ਦਾ ਮਤਲਬ ਕਿ ਉਹਦਾ ਰਿਹਾ ਤਰੀਕਾ ਕਰ, ਫਿਰ ਇੱਕ ਦਿਨ ਦੀ ਮੈਂ ਛੁੱਟੀ ਲੈ ਕੇ ਚੱਲਿਆ ਜੀ, ਹੁਣ ਮੈਨੂੰ ਬੁਖਾਰ ਚੜ ਗਿਆ, ਜਾਂ ਦੂਏ ਦਿਨੇ ਭੁੱਖ ਹੜਤਾਲ ਤੋੜਤੀ। ਸੋ ਉਹ ਸਾਰਾ ਕੁਛ ਵੀ ਮਤਲਬ ਬਹੁਤ ਕੁਛ ਸਾਰੇ ਪਹਿਲੂ ਇਹਦੇ ਵਿੱਚ ਹੈਗੇ। ਪਰ ਇਹ ਸਭ ਦੇ ਬਾਵਜੂਦ ਵੀ ਜਦੋਂ ਸਰਕਾਰ ਨਾਲ ਰਾਬਤਾ ਤਾਂ ਇਹ ਹੈ ਕਿ ਕਾਲ ਇਹਨਾਂ ਦੀ ਸੀ, ਇਸ ਲਈ ਇਹਨਾਂ ਦੇ ਨੁਮਾਇੰਦੇ ਨਾਲ ਗੱਲਬਾਤ ਹੁੰਦੀ ਹੈ। ਪਰ ਤੁਸੀਂ ਉੱਥੇ ਪ੍ਰਦਰਸ਼ਨ ਦੇਖੋ ਨਾ, ਕਿ ਇਹ ਨਵੀਂ ਪਨੀਰੀ ਦਾ ਪ੍ਰਦਰਸ਼ਨ ਹੈ। ਉਹ ਨਵੇਂ ਤਰੀਕੇ ਦੇ ਪੋਸਟਰ ਲੈ ਕੇ ਆਉਂਦੇ ਨੇ, ਨਵੇਂ ਤਰੀਕੇ ਦੇ ਟੈਲੈਂਟ ਹੰਟ ਕਰਦੇ ਨੇ, ਹੈ ਨਾ। ਉਹ ਉੱਥੇ ਨਾਲ ਦੀ ਨਾਲ ਆਪਣਾ ਇੰਜੋਏ ਵੀ ਕਰ ਰਹੇ ਨੇ, ਉਹ ਫਨ ਵੀ ਕਰ ਰਹੇ ਨੇ, ਉਹ ਤੇ ਮਸਲੇ ਤੇ ਵੀ ਖੜੇ ਨੇ, ਉਹ ਨਜ਼ਰਸਾਨੀ ਵੀ ਕਰਦੇ ਨੇ, ਸਿਆਸਤ ਵੀ ਸਮਝਦੇ ਨੇ, ਉਹਦੇ ਪਰ ਟਿੱਪਣੀ ਵੀ ਕਰਦੇ ਨੇ। ਤੇ ਉਹ ਬੜਾ ਵੱਖਰਾ ਮਤਲਬ ਕਿ ਇੱਕ ਦੇਖਣ ਨੂੰ ਮਿਲ ਰਿਹਾ। ਹੁਣ ਇਹਦੇ ਵਿਚਾਲੇ ਜਦੋਂ ਉਹਨਾਂ ਨੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਫਿਰ ਦੋ ਬੰਦੇ ਲਾਏ ਨੇ ਇਹਨਾਂ ਨੇ, JP ਨੱਡਾ ਤੇ ਜਤਿੰਦਰ ਸਿੰਘ ਜੀ। ਉਹੀ ਸੋਨਮ ਵਾਂਗਚੁਕ ਨਾਲ ਮਤਲਬ ਕਿ ਨਵੇੜਾ ਕਰਕੇ ਉਹਨਾਂ ਨੂੰ ਜੂਸ ਜਾਸ ਪਿਲਾਉਣ ਦੀ ਪ੍ਰਕਿਰਿਆ 'ਚ ਪੈਂਦੇ ਨੇ ਤੇ ਹਸਪਤਾਲ 'ਚ ਖਤਮ ਹੋ ਜਾਂਦਾ ਕੰਮ। ਠੀਕ ਹੈ। ਤੇ ਉਹੀ ਇਹਨਾਂ ਦੇ ਨਾਲ ਉਸ ਦਿਨ ਵੀ ਬੈਠਕ ਕਰਦੇ ਨੇ ਜਿੱਦਣ 20 ਜੁਲਾਈ ਨੂੰ ਸੰਸਦ ਵੱਲ ਮਾਰਚ ਸੀਗਾ। ਉਸ ਦਿਨ JP ਨੱਡਾ ਤੇ ਜਤਿੰਦਰ ਹੋਰਾਂ ਨਾਲ ਮੀਟਿੰਗ ਦਾ ਪਹਿਲੂ ਸੀ ਤੇ JP ਨੱਡਾ ਦੇ ਘਰੇ ਜਾ ਕੇ ਮਿਲ ਕੇ ਆਉਂਦੇ ਨੇ ਜੀ। ਹੁਣ ਉਹੀ JP ਨੱਡਾ ਤੇ ਜਤਿੰਦਰ ਹੋਰਾਂ ਨੇ ਮੀਟਿੰਗ ਲਈ ਕਹਿੰਦੇ ਜੀ ਅਸੀਂ 4 ਵਾਰ ਕਾਲ ਦਿੱਤੀ, ਆਉਂਦੇ ਨਹੀਂ। ਜੋ ਕਹਿੰਦੇ ਅਸੀਂ ਕਾਮਨ ਥਾਂ ਤੇ ਆ ਜਾਓ, ਜੰਤਰ ਮੰਤਰ ਆ ਜਾਓ, ਜਾਂ ਕਿਸੇ ਹੋਰ ਥਾਂ ਤੇ ਆ ਜਾਓ, ਤੁਹਾਡੇ ਘਰੇ ਨਹੀਂ ਆਉਣਾ ਜਾਂ ਦਫ਼ਤਰ ਨਹੀਂ ਆਉਣਾ। ਫਿਰ ਕਨੌਟ ਪਲੇਸ 'ਚ ਕੋਈ ਕਲੱਬ ਹੈ ਇੱਕ, ਉਹ ਥਾਂ ਲੱਭੀ ਗਈ ਤੇ ਉੱਥੇ ਸ਼ਾਇਦ ਇਹ ਮੁਲਾਕਾਤ ਹੁੰਦੀ ਹੈ। ਤੇ ਉਹ 2 ਘੰਟੇ ਚੱਲੀ ਮੁਲਾਕਾਤ ਦੇ ਵਿੱਚ ਕਹਿੰਦੇ ਜੀ ਕੇਂਦਰ 2 ਗੱਲਾਂ ਮੰਨਣ ਨੂੰ ਤਿਆਰ ਹੋ ਗਿਆ, ਮੁਆਵਜ਼ਿਆਂ ਨੂੰ ਵੀ ਤਿਆਰ ਹੋ ਗਿਆ, ਪੁਲਿਸ ਤੇ ਐਕਸ਼ਨ ਨੂੰ ਤਿਆਰ ਹੋ ਗਿਆ, ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ, ਬੱਚਿਆਂ ਨੂੰ ਕੁੱਟਿਆ ਮਾਰਿਆ ਗਿਆ, ਹੈ ਨਾ, ਉਹਨਾਂ ਦੇ ਲਈ ਵੀ ਮਤਲਬ ਕਿ ਸੋ ਜਾਂ ਜਿਹਨੇ ਜਾਨ ਗਵਾ ਕੇ ਨੀਟ ਪੇਪਰ 'ਚ, ਉਹਨਾਂ ਦੇ ਲਈ ਰਾਹਤ ਰਾਸ਼ੀ ਦੀ ਮੁਆਵਜ਼ਾ ਵੀ। ਸੋ ਤੀਜੀ ਗੱਲ ਜਿਹੜੀ ਇਹ ਕਹਿੰਦੇ ਵੀ ਅਸੀਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਘੱਟ ਨਹੀਂ ਮੰਨਣਾ। ਧਰਮਿੰਦਰ ਪ੍ਰਧਾਨ ਦਾ ਅਸਤੀਫਾ ਸਾਡੇ ਲਈ ਅਹਿਮ ਆ, ਅਸੀਂ ਉਹ ਤੋਂ ਘੱਟ ਨਹੀਂ ਕੁਛ। ਉਹਦੇ ਉੱਤੇ ਮੰਤਰੀ ਸਾਹਿਬ ਕਹਿੰਦੇ ਵੀ ਪੁੱਛ ਕੇ ਦੱਸਾਂਗੇ, ਅਜੇ ਫੈਸਲਾ ਨਹੀਂ। ਬਿਲਕੁਲ ਸਹੀ ਕਿਹਾ JP ਨੱਡਾ ਹੋਰਾਂ। ਮੈਂ ਉਹਨਾਂ ਦੀ ਇਸ ਪ੍ਰਕਿਰਿਆ ਨਾਲ 100% ਸਹਿਮਤ ਹਾਂ। ਪ੍ਰਵੀਨ ਜੀ, JP ਨੱਡਾ ਕੋਲ ਕੋਈ ਤਾਕਤ ਨਹੀਂ ਕਿ ਉਹ ਫੈਸਲਾ ਲੈ ਲੈਣ ਮੀਟਿੰਗ 'ਚ। ਸਹੀ। ਉਹਦੇ ਕੋਲ ਕੋਈ ਸ਼ਕਤੀਆਂ ਨਹੀਂ ਗੀ। ਉਹ ਤਾਂ ਇੱਕ ਫੀਲਡ ਹੈ, ਉਹਨੂੰ ਨਾਂ ਨੂੰ ਇੱਕ ਟੈਗ ਮਿਲਿਆ ਮੰਤਰੀ ਦਾ।
ਨਰਿੰਦਰ ਤੋਮਰ ਹਰ ਬੈਠਕ 'ਚ ਕਿਸਾਨਾਂ ਦੀ ਚਾਹੁੰਦਾ ਸੀ, ਕੋਈ ਫੈਸਲਾ ਨਹੀਂ ਲੈ ਸਕਦਾ ਸੀ। ਬਿਲਕੁਲ ਉਹ ਘਰੋਂ ਤੁਰਦਾ ਸੀ, ਰਾਹ ਦੇ ਵਿੱਚ ਅਮਿਤ ਸ਼ਾਹ ਦੇ ਘਰੇ ਗੱਡੀ ਵਾੜ ਲੈਂਦਾ ਸੀ ਤੇ ਉੱਥੋਂ ਡਿਕਟੇਟ ਹੋ ਕੇ ਆਉਂਦਾ ਸੀ। ਤੇ ਚੱਲਦੀ ਮੀਟਿੰਗ 'ਚ ਜਦੋਂ ਕੋਈ ਪੇ ਚੜ ਜਾਂਦਾ ਸੀ, ਉੱਠ ਕੇ ਸਾਈਡ ਤੇ ਜਾ ਕੇ ਅਮਿਤ ਸ਼ਾਹ ਨੂੰ ਫੋਨ ਕਰਦਾ ਸੀ। ਸੋ ਇਸ ਲਈ ਜਿਹੜੇ ਚੱਲਦੇ ਹੀ ਉੱਥੋਂ ਨੇ, ਮਤਲਬ ਇੱਕ ਸਮਾਂ ਤਾਂ ਇਹ ਵੀ ਆ ਗਿਆ ਸੀਗਾ ਕਿ ਕੁੜਤਾ ਕਿਹੜਾ ਪਾਉਣਾ, ਜੈਕਟ ਕਿਹੜੀ ਪਾਉਣੀ ਆ, ਮਹਿਲਾ ਬੀਬੀਆਂ ਨੇ ਸਾੜੀ ਕਿਹੜੇ ਰੰਗ ਦੀ ਪਾ ਕੇ ਆਉਣੀ, ਇਹ ਵੀ ਪੀਐਮ ਹਾਊਸ ਚੋਂ ਤੈਅ ਹੁੰਦਾ ਸੀ। ਹੁਣ ਵੀ ਪਤਾ ਨਹੀਂ ਹੁੰਦਾ ਉਹ। ਸਹੀ। ਸੋ ਉਹੀ ਜਿਹੇ ਚ ਇਹਨਾਂ ਮੰਤਰੀਆਂ ਕੋਲ ਕੀ ਅਧਿਕਾਰ ਹੋਊਗਾ ਜੀ? ਫਿਰ ਉਹ ਤਾਂ ਵਿਚਾਰੇ ਜਿੰਨਾ ਕਿਹਾ ਸੈਕਟਰੀ ਮੰਗ ਆ ਕੇ ਦੱਸ ਗਏ, ਜਿਹੜਾ ਫੈਸਲਾ ਲੈਣਾ ਜੀ ਪੁੱਛ ਕੇ ਦੱਸਾਂਗੇ। ਅੱਜ ਕਹਿੰਦੇ ਜੀ 3:30 ਵਜੇ ਦੁਬਾਰਾ ਮੀਟਿੰਗ ਕਰਾਂਗੇ। ਇੱਧਰ ਕਾਕਰੋਚ ਜਨਤਾ ਪਾਰਟੀ ਦੇ ਜਿਹੜੇ 2 ਨੁਮਾਇੰਦੇ ਗਏ ਸੀ ਗੱਲਬਾਤ ਕਰਨ, ਉਹ ਕਹਿੰਦੇ ਜੀ ਮੁਆਵਜ਼ੇ ਦੇਣ ਨੂੰ ਵੀ ਤਿਆਰ ਨੇ 21 ਕਰੋੜ, ਪੁਲਿਸ ਤੇ ਕਾਰਵਾਈ ਨੂੰ ਵੀ ਤਿਆਰ ਨੇ, ਪਰ ਅਸੀਂ ਕਿਹਾ ਕਿ ਅਸਤੀਫਾ, ਕਹਿੰਦੇ ਅਸਤੀਫੇ ਤੇ ਵੀ ਅੱਜ ਮੰਨ ਜਾਣਗੇ ਜੀ, ਸਾਨੂੰ ਪਤਾ ਹੈ। ਠੀਕ ਹੈ। ਕਹਿੰਦੇ ਪਰ ਅਸੀਂ ਉਹਨਾਂ ਨੂੰ ਕਿਹਾ ਕਿ 1 ਦਿਨ ਛੱਡੋ, ਤੁਸੀਂ 2 ਦਿਨ ਲੈ ਲਓ, 3 ਦਿਨ ਲੈ ਲਓ, ਪਰ ਅਸਤੀਫੇ ਤੇ ਆਉਂਗੇ ਤਾਂ ਗੱਲ ਹੋਊਗੀ, ਨਹੀਂ ਅਸੀਂ ਫਿਰ ਇੱਕ ਵੱਡਾ ਮਾਰਚ ਕੱਢਾਂਗੇ ਦੇਸ਼ ਭਰ ਦੇ ਵਿੱਚ ਵੀ ਤੇ ਸੰਸਦ ਵੱਲ ਵੀ। ਸੋ ਇਸ ਲਈ ਕਹਿੰਦੇ ਕਿ ਸਰਕਾਰ ਬੈਕਫੁੱਟ ਤੇ ਜੀ। ਸਰਕਾਰ ਅੱਜ 3:30 ਵਜੇ ਦਾ ਦੁਬਾਰਾ ਮੀਟਿੰਗ ਦਾ ਸਮਾਂ ਰੱਖਿਆ ਗਿਆ। ਸੋ ਹੁਣ ਇਹਦੇ ਤੇ ਤਹਿਤ ਮਤਲਬ ਇਹ ਸਵਾਲ ਬਾਰ-ਬਾਰ ਹੈ ਕਿ ਇੱਕ ਮੰਤਰੀ ਨੂੰ ਬਚਾਉਣ ਲਈ ਸਾਰੀ ਕਵਾਇਦ ਕਿਉਂ ਹੈ? ਕੱਲ ਅਸਤੀਫਾ ਮਨਜ਼ੂਰ ਹੋ ਗਿਆ ਨਾ ਰਵਨੀਤ ਬਿੱਟੂ ਦਾ, ਕਿ ਜੀ ਹਾਂ ਕਿਉਂਕਿ ਉਹਦਾ ਕਾਰਜਕਾਲ ਖਤਮ ਹੋ ਗਿਆ, ਤੁਸੀਂ ਹਟਾਤਾ। ਹੁਣ ਨਿਰਮਲਾ ਸੀਤਾਰਮਨ ਨੂੰ ਤੁਸੀਂ ਬਦਲਣ ਨੂੰ ਫਿਰਦੇ ਹੋ, ਉਹਦਾ ਵਿਭਾਗ ਬਦਲਦੀ ਹੈ, ਉਹਨੂੰ ਲਾਂਭੇ ਕਰ ਲਈਏ, ਹੈ ਨਾ, ਚਾਹੇ ਕੈਬਨਿਟ 'ਚ ਰੱਖ ਲਈਏ ਪਰ ਹੋਰ ਕੋਈ ਦੇ ਦਈਏ ਮੰਤਰਾਲਾ। ਪਰ ਜੇ ਫੇਰ ਬਦਲ ਕਰਨਾ ਤਾਂ ਧਰਮਿੰਦਰ ਪ੍ਰਧਾਨ ਨੂੰ ਵੀ ਤੋੜ ਦਿਓ। ਉਹਨੂੰ ਬਚਾਉਣ ਪਿੱਛੇ ਕੀ ਕਾਰਨ ਹੈ? ਸਹੀ ਹੈ, ਇਹ ਤਾਂ ਦੱਸਣ। ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ? ਨਾ ਸਰਕਾਰ ਲੈ ਰਹੀ ਹੈ, ਨਾ ਮੰਤਰੀ ਲੈ ਰਿਹਾ, ਨਾ ਪ੍ਰਧਾਨ ਮੰਤਰੀ ਲੈ ਰਿਹਾ। ਸੋ ਅਜਿਹੀ ਸਥਿਤੀ ਦੇ ਵਿੱਚ ਫਿਰ ਤਣਾਅ ਤਾਂ ਵਧੂਗਾ। ਤੇ ਆਪ ਹਮਾਰੇ ਬੱਚੇ ਆ ਰਹੇ ਨੇ, ਜਿਹੜੇ ਬੱਚੇ ਆ ਰਹੇ ਉਹਨਾਂ 'ਚ ਅੱਧ ਤੋਂ ਜ਼ਿਆਦਾ ਬੱਚੇ ਬੀਜੇਪੀ ਦੇ ਪਰਿਵਾਰਾਂ ਨਾਲ ਸੰਬੰਧਿਤ ਆ ਰਹੇ ਨੇ। ਆ ਕੇ ਖੁਦ ਦੱਸਦੇ ਨੇ ਕਿ ਮੇਰਾ ਬਾਪੂ ਬੀਜੇਪੀ 'ਚ ਹੈ, ਮੇਰੀ ਬੇਬੇ ਬੀਜੇਪੀ 'ਚ ਹੈ ਨਾ, ਅਸੀਂ ਆਰਐਸਐਸ ਨਾਲ ਰਹੇ ਹਾਂ ਜੀ, ਪਰ ਹੁਣ ਆਏ ਹਾਂ ਅਸੀਂ ਸ਼ਰੇਆਮ ਖੜੇ ਹਾਂ ਕਹਿੰਦੇ। ਸੋ ਇਹ ਚੀਜ਼ ਵੀ ਸਰਕਾਰ ਤੇ ਦਬਾਅ ਬਣਾਉਣ ਲਈ ਕਾਫੀ ਹੈ। ਤੇ ਜਿਸ ਤਰ੍ਹਾਂ ਦੇਸ਼ ਵਿਆਪੀ ਅੰਦੋਲਨ ਹੋ ਗਿਆ, ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ, ਪਟਿਆਲੇ ਵੀ, ਲੁਧਿਆਣੇ ਵੀ, ਚੰਡੀਗੜ੍ਹ ਵੀ, ਉਧਰ ਹਰਿਆਣੇ 'ਚ ਵੀ, ਉਧਰ ਪੱਛਮੀ ਬੰਗਾਲ 'ਚ ਵੀ, ਉਧਰ ਭੋਪਾਲ ਮਹਾਰਾਸ਼ਟਰ 'ਚ ਵੀ, ਸਾਰੇ ਕਿਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਜੀ। ਸਹੀ। ਸੋ ਇਸ ਲਈ ਸਰਕਾਰ ਅੜੀ ਦਿਖਾਉਣਾ ਵੀ ਚਾਹੁੰਦੀ ਹੈ, ਤਾਨਾਸ਼ਾਹੀ ਕਾਇਮ ਵੀ ਰੱਖਣਾ ਚਾਹੁੰਦੀ ਹੈ, ਪਰ ਉਸ ਦੇ ਕੋਲ ਹੁਣ ਬਸ ਚੱਲ ਨਹੀਂ ਰਿਹਾ, ਇਸ ਲਈ ਉਸ ਨੂੰ ਮਜਬੂਰਨ ਝੁਕਣ ਦੇ ਰਾਹ ਵੀ ਪੈਣਾ ਪੈ ਰਿਹਾ। ਥੋੜਾ ਜਿਹਾ ਤਾਂ ਝੁਕ ਗਈ, ਅੱਜ ਦੇਖਦੇ ਹਾਂ ਕੀ ਹੁੰਦਾ। ਬਿਲਕੁਲ ਜੀ, ਲੋਕ ਤਾਂ ਉਂਗਲਾਂ ਟੁੱਟੀਆਂ ਜਿਹੜੀਆਂ ਪੁਲਿਸ ਦੇ ਡੰਡੇ ਨਾਲ, ਉਹ ਦਿਖਾ ਰਿਹਾ ਵੀ ਇਸੇ ਉਂਗਲ ਨਾਲ ਵੋਟ ਪਾਈ ਸੀ ਬੀਜੇਪੀ ਨੂੰ, ਕਮਲ ਦਾ ਫੁੱਲ ਨੱਪਿਆ ਸੀਗਾ ਇਸੇ ਉਂਗਲ ਦੇ ਨਾਲ ਹੀ, ਤੇ ਇਹੀ ਤੋੜਤੀ ਉਹਨਾਂ ਨੇ। ਜਿਹੜੀ ਤੁਸੀਂ ਨਰਿੰਦਰ ਤੋਮਰ ਦੀ ਗੱਲ ਕਰਦੇ ਆ, ਉਹ ਜਦੋਂ ਬੈਠਕਾਂ ਚੱਲਦੀਆਂ ਹੁੰਦੀਆਂ ਸੀ, ਬੈਠਕਾਂ ਦਾ ਦੌਰ ਹੁੰਦਾ ਸੀਗਾ, ਉਹ ਕਿਸਾਨ ਆਗੂਆਂ ਨੂੰ ਤਾਂ ਕਹਿੰਦੇ ਸੀ ਵੀ ਦੱਸੋ ਤੁਸੀਂ ਸਾਨੂੰ ਹੁਣ ਅਸੀਂ ਕੀ ਕਰਨਾ ਹੈ। ਉਹਨਾਂ ਨੂੰ ਤਾਂ ਕਹਿੰਦੇ ਸੀ ਤੁਸੀਂ ਹੁਣੇ ਦੱਸੋ। ਆਪ ਜਦੋਂ ਕਿਸਾਨ ਆਗੂ ਕਹਿ ਦਿੰਦੇ ਸੀ ਵੀ ਚਲੋ ਠੀਕ ਹੈ ਤੁਹਾਡੀ ਸ਼ਰਤ ਆ, ਤੇ ਫਿਰ ਅਸੀਂ ਐਂ ਕਰ ਲੈਣਾ, ਤੇ ਜੇ ਅਸੀਂ ਐਂ ਕਰਤਾ ਕੀ ਤੁਸੀਂ ਐਂ ਕਰ ਲਓਗੇ? ਮਤਲਬ ਜੇ ਮੋੜਵਾਂ ਸਵਾਲ ਹੋ ਗਿਆ ਤੇ ਫਿਰ ਉੱਠ ਕੇ ਜਿਵੇਂ ਤੁਸੀਂ ਦੱਸਿਆ ਫੋਨ ਤੇ ਲੱਗ ਜਾਂਦੇ ਸੀ ਅਮਿਤ ਸ਼ਾਹ ਦੇ ਨਾਲ। ਇਸੇ ਕਰਕੇ ਤਾਂ ਗੱਲ ਨਹੀਂ ਨਾ ਨਿਬੜਦੀ ਸੀ, ਕਿਉਂਕਿ ਖੁਦ ਫੈਸਲਾ ਲੈਣ ਵਾਲੇ ਲੋਕ ਨਹੀਂ ਨਾ ਜਾਂਦੇ ਮੀਟਿੰਗਾਂ ਦੇ ਵਿੱਚ। ਲੋਕ ਨਹੀਂ ਜਾਂਦੇ, ਬਿਲਕੁਲ। ਰਿਮੋਟ ਕੰਟਰੋਲ ਲੋਕ ਮੰਤਰੀ ਨੂੰ ਕਿਉਂ ਫੈਸਲਾ ਲੈ ਸਕੇ ਆਪਣਾ ਆਪ। ਰਿਮੋਟ ਕੰਟਰੋਲ ਲੋਕ ਜਾਂਦੇ ਨੇ, ਤੇ ਉਹ ਐਂ ਜਾਂਦੇ ਨੇ ਜਿਵੇਂ ਉਸ ਦੇ ਕੋਈ ਪ੍ਰਧਾਨ ਮੰਤਰੀ ਦੇ ਅਸਿਸਟੈਂਟ ਹੋਣ। ਜੇ ਮੰਤਰੀ ਖੁਦ ਹੋਣ, ਜੇ ਪਾਵਰਾਂ ਹੋਣ, ਫਿਰ ਤਾਂ ਅਗਲਾ ਤੁਰੰਤ ਹੀ ਫੈਸਲਾ ਲੈ ਲਵੇ ਜੀ। ਉਧਰ